ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ YouTube 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 23 ਤਰੀਕ ਆ, ਦਿਨ ਮੰਗਲਵਾਰ ਆ ਅਤੇ ਸ਼ਾਮ ਦਾ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਕਮਰਸ਼ੀਅਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 408227222500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋ ਐਡੀਟਿੰਗ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੋਣਾ ਨੂੰ 5302182360 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਨਾ ਸਾਹਿਬ ਜੁੜੇ ਸੀ, ਕਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਸੋਮਵਾਰ ਨੂੰ ਇੱਕ ਪ੍ਰੋਕਲਾਮੇਸ਼ਨ ਜਿਹੜਾ ਹੈਗਾ ਆ ਉਹ ਸਾਈਨ ਕੀਤਾ ਸੀ ਵੀ ਜਿਹੜੇ ਵੀ H1 ਵੀਜ਼ੇ ਜਾਂ ਹੋਰ J1 L1 ਇੱਦਾਂ ਦੇ ਜਿਹੜੇ ਵੀਜ਼ੇ ਆ ਉਹਨਾਂ 'ਤੇ ਦਸੰਬਰ ਤੱਕ ਫਰੀਜ਼ਿੰਗ ਲਾ ਦਿੱਤੀ ਗਈ ਆ। ਉਹਦੇ ਨਾਲ ਹੁਣ ਕਾਫੀ ਜਿਹੜੇ ਖਾਸ ਕਰਕੇ H1 ਵੀਜ਼ੇ ਨਾਲ ਰਿਲੇਟਡ ਲੋਕ ਹੈਗੇ ਉਹਨਾਂ 'ਚ ਹਫੜਾ ਦਫੜੀ ਵਾਲਾ ਮਾਹੌਲ ਆ। ਵੱਡੀਆਂ ਕੰਪਨੀਆਂ ਨੇ ਕਾਫੀ ਜਿਹੜਾ ਇਹਦਾ ਕ੍ਰਿਟੀਸਾਈਜ਼ ਕੀਤਾ, ਐਪਲ, ਗੂਗਲ, ਫੇਸਬੁੱਕ ਵਗੈਰਾ ਨੇ, ਅਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਦੁਚਿੱਤੀ 'ਚ ਵੀ ਫਸੇ ਹੋ ਆ ਵੀ ਹੁਣ ਇਹ ਕਿਸ ਤਰ੍ਹਾਂ ਹੋਊਗਾ, ਕਿਉਂਕਿ ਇਸ ਸਾਲ ਜਿਹੜਾ ਦਾ H1 ਅਪਲਾਈ ਕੀਤਾ ਸੀ ਉਹ ਯੂਜ਼ਲੀ ਅਕਤੂਬਰ ਮਹੀਨੇ ਦੇ ਵਿੱਚ ਆਉਂਦੇ ਆ। ਸੋ ਉਹ ਸਾਰਾ ਕੁਛ ਹੁਣ ਜਿਹੜਾ ਫਰੀਜ਼ ਹੋ ਗਿਆ ਹੈਗਾ। ਮਈ ਮਹੀਨੇ ਦੇ ਵਿੱਚ ਵੀ ਇੱਦਾਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਆਰਡਰ ਜਿਹੜਾ ਸਾਈਨ ਕੀਤਾ ਸੀ ਜਿਹਦੇ ਵਿੱਚ ਚਾਈਨੀਜ਼ ਨੈਸ਼ਨਲ ਜਿਹੜੇ ਸੀ ਉਹਨਾਂ ਨੂੰ F ਅਤੇ J ਵੀਜ਼ਾ ਜਿਹੜੇ ਆ ਉਹ ਜਿਹੜੇ ਡਿਨਾਈ ਕਰਨ ਲਈ ਕਿਹਾ ਗਿਆ ਸੀ, ਅਤੇ ਵੀ ਕੋਈ ਵੀ ਜਿਹੜਾ ਚਾਈਨਾ ਤੋਂ ਆਪਣੇ ਜਿਹੜੇ ਬੱਚਿਆਂ ਦੇ ਜਾਂ ਗ੍ਰੈਜੂਏਸ਼ਨ ਆ ਉਹਨਾਂ ਨੂੰ ਅਟੈਂਡ ਕਰਨ ਨਹੀਂ ਆ ਸਕਦਾ। ਸੋ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਕੁਛ ਜਿਹੜੀ ਚੇਂਜਸ ਆ ਰਹੀਆਂ, ਬਹੁਤ ਹੀ ਸਖਤ ਹੋ ਰਿਹਾ। ਸੋ ਆਪਾਂ ਅੱਜ ਸਵੇਰੇ ਡਿਟੇਲ 'ਚ ਗੱਲਬਾਤ ਕੀਤੀ। ਜਿਹੜੇ ਮਿਸ ਕਰ ਗਏ ਉਹ ਸਵੇਰ ਵਾਲਾ ਪ੍ਰੋਗਰਾਮ ਜ਼ਰੂਰ ਸੁਣ ਲਿਓ ਜੀ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਇੱਕ ਜਿਹੜੀ ਜਸਟਿਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਇੱਕ ਕਮੇਟੀ ਦੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਆ ਕੁਛ ਜਿਹੜੇ ਫੈਡਰਲ ਪ੍ਰੋਸੀਕਿਊਟਰ ਅਤੇ ਇੱਕ ਕਹਿੰਦੇ ਹੋਰ ਜਸਟਿਸ ਡਿਪਾਰਟਮੈਂਟ ਦਾ ਅਧਿਕਾਰੀ ਆ, ਉਹ ਇਸ ਚੀਜ਼ ਦੇ ਬਾਰੇ ਕਹਿੰਦੇ ਦੱਸਣ ਜਾ ਰਹੇ ਆ ਕਾਂਗਰਸ ਨੂੰ, ਜਿਸ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਜਸਟਿਸ ਡਿਪਾਰਟਮੈਂਟ ਦੇ ਹਾਈਐਸਟ ਲੈਵਲਸ ਤੋਂ ਉੱਤੋਂ ਵੀ ਰੋਜਰ ਸਟੋਨ ਜਿਹੜਾ ਕਿ ਰਾਸ਼ਟਰਪਤੀ ਟਰੰਪ ਦਾ ਇੱਕ ਬਹੁਤ ਨਜ਼ਦੀਕੀ ਫਰੈਂਡ ਵੀ ਹੈ, ਜਿਹੜੇ ਬੀਤੇ ਦਿਨੀ ਜਿਹੜਾ ਕਨਵਿਕਟ ਵੀ ਹੋਇਆ ਸੀ, ਦੋਸ਼ੀ ਕਰਾਰ ਹੋਇਆ ਸੀ, ਵੀ ਉਸ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਆ ਉਹ ਮੰਗੀ ਜਾਵੇ। ਸੋ ਇਸ ਚੀਜ਼ ਦੇ ਚੱਲਦਿਆਂ ਅਟਾਰਨੀ ਜਨਰਲ ਵਿਲੀਅਮ ਬਾਰ ਦੇ ਉੱਤੇ ਕਾਫੀ ਦਬਾਅ ਜਿਹੜਾ ਆ ਉਹ ਬਣ ਸਕਦਾ ਆ, ਅਤੇ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇੱਕ ਹਿਸਾਬ ਨਾਲ ਭ੍ਰਿਸ਼ਟਾਚਾਰ ਹੀ ਆ। ਜੇ ਇਹ ਚੀਜ਼ਾਂ ਜੇ ਇਹਨਾਂ ਦੇ ਦੋਸ਼ ਵਾਕਿਆ ਸੱਚੇ ਨੇ ਅਤੇ ਜੇ ਇਹ ਸਾਬਤ ਹੁੰਦੇ ਨੇ ਵੀ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਫਰੈਂਡ ਨੂੰ ਘੱਟ ਤੋਂ ਘੱਟ ਸਜ਼ਾ ਦਿਵਾਉਣ ਦਾ ਜਿਹੜਾ ਪ੍ਰੈਸ਼ਰ ਆ ਉਹ ਜਸਟਿਸ ਡਿਪਾਰਟਮੈਂਟ ਦੇ ਹਾਈਐਸਟ ਅਫੀਸ਼ੀਅਲਸ ਤੋਂ ਜਿਹੜਾ ਉਹਨਾਂ ਦੇ ਉੱਤੇ ਪਾਇਆ ਜਾ ਰਿਹਾ ਸੀਗਾ, ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਬਣ ਸਕਦਾ ਹੈ। ਪਰ ਕੱਲ੍ਹ ਨੂੰ ਇਸ ਜਿਹੜੀ ਹੀਅਰਿੰਗ ਹੋਣੀ ਉਸ ਦੇ ਵਿੱਚ ਕੌਣ ਕੀ ਕੁਛ ਆਖਦਾ ਆ ਇਹ ਦੇਖਣ ਵਾਲੀ ਗੱਲ ਆ। ਪਰ ਵਾਸ਼ਿੰਗਟਨ ਪੋਸਟ ਦੇ ਦੁਆਰਾ ਇਸ ਖਬਰ ਨੂੰ ਜਿਹੜਾ ਉਹ ਛਾਪਿਆ ਗਿਆ ਆ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇੱਕ ਪ੍ਰੋਸੀਕਿਊਟਰ ਫੈਡਰਲ ਲੈਵਲ ਦਾ ਅਤੇ ਇੱਕ ਹੋਰ ਅਧਿਕਾਰੀ ਜਸਟਿਸ ਡਿਪਾਰਟਮੈਂਟ ਦਾ ਇਹ ਚੀਜ਼ ਜਿਹੜੇ ਆ ਇਸ ਹੀਅਰਿੰਗ ਦੇ ਵਿੱਚ ਦੱਸ ਸਕਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਡਾਕਟਰ ਐਂਥਨੀ ਫੌਸੀ ਆ ਉਹ ਕਾਂਗਰਸ ਦੇ ਅੱਗੇ ਪੇਸ਼ ਹੋਏ ਹੈਗੇ ਆ। ਉਹਨਾਂ ਨੇ ਦੱਸਿਆ ਹੈਗਾ ਵੀ USA ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਡਿਸਟਰਬਿੰਗ ਸਰਜ ਹੋ ਰਹੀ ਹੈਗੀ ਆ
ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਲਗਭਗ 26 ਸਟੇਟਸ ਦੇ ਵਿੱਚ ਇਹ ਗਿਣਤੀ ਵੱਧ ਰਹੀ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਸੋ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਵੈਕਸੀਨ ਆ ਉਹ ਆਉਣ ਦੇ ਵਿੱਚ ਟਾਈਮ ਲੱਗੂਗਾ, ਮੋਸਟ ਪ੍ਰੋਬਬਲੀ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਇਹ ਆਏਗਾ। ਅਤੇ ਦੂਸਰੇ ਪਾਸੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਅਤੇ ਵਾਈਟ ਹਾਊਸ ਉਹ ਕੰਸੀਡਰ ਕਰ ਰਿਹਾ ਆ ਵੀ CDC ਦੇ ਵਿੱਚ ਸ਼ੇਕ ਅਪ ਕੀਤਾ ਜਾਵੇ। ਉਹਨਾਂ ਦੇ ਜਿਹੜੇ ਹੈੱਡ ਹੈਗੇ ਆ ਜਾਂ ਜੋ ਵੀ ਅਪਰ ਮੈਨੇਜਮੈਂਟ ਹੈਗੀ ਆ, ਕਹਿੰਦੇ ਵੀ ਮੈਸਿਵ ਓਵਰਹਾਲ ਉਹ ਸੋਚ ਰਹੇ ਆ CDC ਦੇ ਵਿੱਚ ਕਰਨ ਦੇ ਲਈ। ਕਹਿੰਦੇ ਵੀ ਜਦੋਂ ਵੀ ਕਰੋਨਾ ਵਾਇਰਸ ਹੋਈ ਸੀ ਉਹਦੇ ਵਿੱਚ ਟੈਸਟਿੰਗ ਨੂੰ ਲੈ ਕੇ ਜਿਹੜੀ ਆ ਪਹਿਲਾਂ ਜਲਦੀ ਜਿਹੜੇ ਟੈਸਟ ਨਹੀਂ ਪਹੁੰਚੇ। ਹੋਰ ਵੀ ਬਹੁਤ ਸਾਰੇ ਜਿਹੜੇ ਬਲੇਮ ਆ ਉਹ CDC 'ਤੇ ਹੁਣ ਲੱਗ ਰਹੇ ਹੈਗੇ ਆ। ਜੀ, ਉੱਦਾਂ ਵੀ CDC ਦੀਆਂ ਗੱਲਾਂ ਨੂੰ ਕਈ ਵਾਰੀ ਪ੍ਰਸ਼ਾਸਨ ਜਿਹੜਾ ਉਹ ਘੱਟ ਮੰਨਦਾ ਆ ਅਤੇ ਕਈ ਵਾਰੀ ਕੰਟਰਾਡਿਕਟਰੀ ਦੋਨੋਂ ਪਾਸਿਓਂ ਜਿਹੜੇ ਬਿਆਨ ਉਹ ਸੁਣਨ ਨੂੰ ਮਿਲਦੇ ਨੇ। ਕੈਲੀਫੋਰਨੀਆ ਦੇ ਵਿੱਚ 5000 ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਆਏ। ਟੈਕਸਸ ਦੇ ਵਿੱਚ ਵੀ 5000 ਤੋਂ ਵੱਧ ਨਵੇਂ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ। ਐਰੀਜ਼ੋਨਾ, ਨਵਾਡਾ, ਮਜ਼ੂਰੀ ਦੇ ਵਿੱਚ ਕਹਿੰਦੇ ਵੀ ਸਿੰਗਲ ਡੇ ਹਾਈ ਫਿਗਰਸ ਜਿਹੜੇ ਆ ਉਹ ਦੇਖੇ ਗਏ ਇੱਕ ਦਿਨ ਦੇ ਵਿੱਚ ਕਾਫੀ ਜ਼ਿਆਦਾ। ਅਤੇ ਉੱਦਾਂ ਕੁੱਲ 33 ਸੂਬੇ ਅਤੇ US ਟੈਰੀਟਰੀਜ਼ ਇਸ ਟਾਈਮ ਕਹਿੰਦੇ ਵੀ ਉਹਨਾਂ ਦੇ ਨਵੇਂ ਕੇਸਾਂ ਦੀ ਰੋਲਿੰਗ ਐਵਰੇਜ ਜਿਹੜੇ ਪਿਛਲੇ ਦਿਨਾਂ ਦੀ ਮਿਲਾ ਕੇ ਐਵਰੇਜ ਹੁੰਦੀ ਆ ਉਹ ਪਿਛਲੇ ਹਫਤੇ ਦੇ ਨਾਲੋਂ ਜਿਹੜੀ ਉਹ ਵੱਧ ਆ ਰਹੀ ਆ। ਪੂਰੇ ਵਿਸ਼ਵ ਦੇ ਵਿੱਚ 9 ਮਿਲੀਅਨ ਤੋਂ ਵੱਧ ਲੋਕ ਜਿਹੜੇ ਇਸ ਟਾਈਮ COVID-19 ਤੋਂ ਪੀੜਤ ਹੋ ਕੇ ਠੀਕ ਹੋ ਚੁੱਕੇ ਆ ਜਾਂ ਪੀੜਤ ਜਿਹੜੇ ਉਹ ਹੋਏ ਨੇ। ਅਤੇ ਇਸ ਟਾਈਮ ਅਮਰੀਕਾ ਦੇ ਵਿੱਚ 1,18,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਅਤੇ 2.3 ਮਿਲੀਅਨ ਲੋਕ ਜਿਹੜੇ ਆ ਇਸ ਦੇ ਤਕਰੀਬਨ ਇਸ ਤੋਂ ਪੀੜਤ ਹੋਏ ਨੇ। ਅਤੇ ਇਸੇ ਤਰੀਕੇ ਦੇ ਨਾਲ ਜਿਹੜੇ ਫੈਡਰਲ ਸਰਕਾਰ ਦੇ ਦੁਆਰਾ ਉਹਨਾਂ ਨੇ ਇਹ ਇੱਕ ਆਪਣਾ ਪਲਾਨ ਪੇਸ਼ ਕੀਤਾ ਹੈ ਵੀ 30 ਜੂਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਟੈਸਟਿੰਗ ਸਾਈਟਸ ਆ ਉਹਨਾਂ ਨੂੰ ਜਿਹੜੀ ਫੈਡਰਲ ਸਪੋਰਟ ਸੀਗੀ ਉਸ ਨੂੰ ਉਹ ਬੰਦ ਕਰ ਸਕਦੇ ਨੇ। ਸੋ ਰਾਸ਼ਟਰਪਤੀ ਟਰੰਪ ਵਾਕਿਆ ਹੀ ਜਿਹੜਾ ਟੈਸਟਿੰਗ ਘੱਟ ਕਰਨ ਦੇ ਲੱਗਦਾ ਆ ਉਹ ਮੂਡ ਦੇ ਵਿੱਚ ਆ। ਜੇ ਟੈਸਟਿੰਗ ਘੱਟ ਹੋਈ ਤਾਂ ਫਿਰ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਫੈਲੂਗਾ, ਜਿਹਨੂੰ ਪਤਾ ਹੀ ਨਹੀਂ ਹੋਊਗਾ ਵੀ ਇਹ ਕਿਸੇ ਨੂੰ ਕਰੋਨਾ ਵਾਇਰਸ ਹੈਗਾ ਆ ਕਿ ਨਹੀਂ ਹੈਗਾ। ਆਲਰੇਡੀ ਇਸ ਦੀ ਸਥਿਤੀ ਜਿਹੜੀ ਹੈ ਗੰਭੀਰ ਬਣਦੀ ਜਾ ਰਹੀ ਹੈ। ਕਹਿੰਦੇ ਵੀ 7 ਅਜਿਹੀਆਂ ਥਾਵਾਂ ਵੀ ਹੈਗੀਆਂ ਟੈਕਸਸ ਦੇ ਵਿੱਚ ਜਿੱਥੇ ਜ਼ੇਰੇ ਇਲਾਜ ਹੋ ਰਹੇ ਲੋਕ COVID-19 ਦੇ ਕਰਕੇ ਉਹ ਲਗਾਤਾਰ ਉੱਥੇ ਵੱਧ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਐਰੀਜ਼ੋਨਾ ਦੇ ਵਿੱਚ ਗਏ, ਉੱਥੇ ਜਿਹੜੇ ਆ ਕਸਟਮ ਬਾਰਡਰ ਪੈਟਰੋਲ ਏਜੰਟਸ ਜਿਹੜੇ ਆ ਉਹਨਾਂ ਦੇ ਨਾਲ ਉਹ ਮਿਲੇ ਵੀ ਅਤੇ ਨਾਲ ਦੀ ਨਾਲ ਉਹਨਾਂ ਨੇ 200 ਮੀਲ ਦੇ ਕਰੀਬ ਜਿਹੜੀ ਉੱਥੇ ਕੰਧ ਬਣਾਈ ਗਈ ਆ, ਵਾਲ ਬਣਾਈ ਗਈ ਆ, ਉਹ 'ਤੇ ਇੱਕ ਪਾਸੇ ਜਾ ਕੇ ਉਹਨਾਂ ਨੇ ਸਾਈਨ ਵੀ ਕੀਤੇ। 2016 ਦੇ ਵਿੱਚ ਉਹਨੇ ਪ੍ਰੋਮਿਸ ਕੀਤਾ ਸੀ ਵੀ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਅਤੇ ਉੱਥੇ ਜਿਹੜੀ ਆ ਬਾਰਡਰ ਦੇ ਉੱਤੇ US ਅਤੇ ਮੈਕਸੀਕੋ ਦੇ ਬਾਰਡਰ 'ਤੇ ਵਾਲ ਬਣਾਊਂਗਾ। ਸੋ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਟਰਾਈ ਕੀਤੀ ਅਤੇ ਕਾਫੀ ਕਹਿੰਦੇ ਵੀ ਉਹਨਾਂ ਨੂੰ ਉਹਦੇ ਵਿੱਚ ਵਿਰੋਧ ਵੀ ਹੋਇਆ, ਪੋਲੀਟੀਕਲ, ਲੀਗਲ, ਫੰਡਿੰਗ ਇਸ਼ੂਜ਼ ਆਏ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਪ੍ਰੋਮਿਸ ਕੀਤਾ ਵੀ 450 ਮੀਲ ਦੇ ਕਰੀਬ ਜਿਹੜੀ ਵਾਲ ਆ ਇਹ ਇਸ ਸਾਲ ਦੇ ਅਖੀਰ ਤੱਕ ਬਣ ਜਾਏਗੀ। ਸੋ ਅੱਜ ਤੱਕ ਜਿਹੜੀ ਆ 216 ਮੀਲ ਦੇ ਕਰੀਬ ਇਹ ਵਾਲ ਜਿਹੜੀ ਕੰਧ ਆ ਬਣ ਚੁੱਕੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਨੇ ਜਿਹੜਾ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਜਿਹੜਾ ਮੈਕਸੀਕਨ ਮੈਨੂਫੈਕਚਰਰ ਐਸਕ ਬਾਇਓਕੈਮ ਦੇ ਦੁਆਰਾ ਹੈਂਡ ਸੈਨੀਟਾਈਜ਼ਰ ਆ ਉਸ ਨੂੰ ਜਿਹੜਾ ਉਹ ਨਾ ਵਰਤਣ। ਕਹਿੰਦੇ ਕਿਉਂਕਿ ਇਸ ਸੈਨੀਟਾਈਜ਼ਰ ਦੇ ਵਿੱਚ ਮੈਥਨੋਲ ਇੱਕ ਟੌਕਸਿਕ ਅਤੇ ਕਹਿੰਦੇ ਪੋਟੈਂਸ਼ੀਅਲੀ ਫੇਟਲ ਵੀ ਜਿਸ ਦੇ ਕਰਕੇ ਜਿਹੜੀ ਮੌਤ ਤੱਕ ਵੀ ਜਿਹੜੀ ਹੋ ਸਕਦੀ ਆ ਉਸ ਦੇ ਕਈ ਪ੍ਰੋਡਕਟਸ ਦੇ ਵਿੱਚ ਪਾਈ ਗਈ ਹੈਗੀ ਆ। ਸੋ FDA ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਵੀ ਇਹ ESK ਬਾਇਓਕੈਮ ਜਿਹੜਾ ਮੈਕਸੀਕਨ ਮੈਨੂਫੈਕਚਰਰ ਦਾ ਸੈਨੀਟਾਈਜ਼ਰ ਆ ਉਸ ਦੀ ਵਰਤੋਂ ਜਿਹੜੀ ਉਹ ਲੋਕ ਨਾ ਕਰਨ। ਉੱਧਰ ਜਿਹੜਾ ਹਰਜੋਤ ਸਿੰਘ ਜੀ 5 ਸੂਬਿਆਂ ਦੇ ਵਿੱਚ ਅੱਜ ਪ੍ਰਾਇਮਰੀਜ਼ ਵੀ ਜਿਹੜੀਆਂ ਹੋਈਆਂ। ਕੈਂਟਕੀ ਦੇ ਵਿੱਚ ਕਹਿੰਦੇ ਕਿਉਂਕਿ ਜਿਹੜੀਆਂ ਆ ਲੋਕਾਂ ਨੇ ਮੇਲ ਇਨ ਬੈਲਟਸ ਜਿਹੜੇ ਉਹ ਕਾਫੀ ਕੀਤੇ ਆ, ਸੋ ਕਹਿੰਦੇ ਰਿਕਾਰਡ ਤੋੜ ਨੰਬਰ ਜਿਹੜੇ ਆ ਉੱਥੇ ਦੇਖੇ ਜਾ ਸਕਦੇ ਆ। ਕੈਂਟਕੀ ਉਹੀ ਸੂਬਾ ਆ ਜਿੱਥੇ ਦੇ ਜਿਹੜੇ ਇਸ ਟਾਈਮ ਜਿਹੜੇ ਮੈਜੋਰਟੀ ਦੇ ਮੇਨ ਲੀਡਰ ਮਿਚ ਮੈਕੋਨਲ ਸੈਨੇਟ ਦੇ ਉੱਥੋਂ ਨੇ ਅਤੇ ਉਹਨਾਂ ਨੂੰ ਓਵਰ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਖਿਲਾਫ ਇੱਕ ਡੈਮੋਕਰੇਟ ਵੀ ਇਸ ਵਾਰ ਜਿਹੜਾ ਉਹ ਰਨ ਕਰਨਾ ਆ। ਸੋ ਇੱਕ ਐਮੀ ਮੈਗਰੈਥ ਅਤੇ ਇੱਕ ਜਿਹੜੇ ਕਾਲੇ ਮੂਲ ਦਾ ਹੋਰ ਜਿਹੜਾ ਡੈਮੋਕਰੇਟ ਪਾਰਟੀ ਦਾ ਹੈਗਾ ਉਹਨਾਂ ਦੀ ਆਪਸ ਦੇ ਵਿੱਚ ਅੱਜ ਜਿਹੜੀ ਕਹਿ ਲਓ ਵੀ ਟੱਕਰ ਹੈਗੀ ਆ ਵੀ ਕਿਹੜਾ ਜਿਹੜਾ ਮੇਨ ਡੈਮੋਕਰੇਟ ਪਾਰਟੀ ਦਾ ਉਹ ਉੱਭਰ ਕੇ ਜਿਹੜਾ ਉਹ ਸਾਹਮਣੇ ਆਉਂਦਾ ਆ। ਸੋ ਜਿਹੜਾ ਵੀ ਉੱਥੋਂ ਜਿੱਤੂਗਾ ਉਹ ਮਿਚ ਮੈਕੋਨਲ ਨੂੰ ਜਿਹੜਾ ਆਉਣ ਵਾਲੀ ਨਵੰਬਰ ਦੇ ਵਿੱਚ ਉਹ ਚੁਣੌਤੀ ਦੇ ਸਕਦਾ ਹੈ। ਸੋ ਲੈਟਸ ਸੀ
ਜਿਹੜੇ ਕੀ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਉਹ ਬਣਦਾ ਆ। ਕਈ ਥਾਵਾਂ ਤੋਂ ਹਰਜੋਤ ਸਿੰਘ ਜੀ ਰਿਪੋਰਟਸ ਜਿਹੜੀਆਂ ਆ ਰਹੀਆਂ ਸੀਗੀਆਂ ਵੀ ਜਿੱਥੇ ਬਹੁਤ ਜ਼ਿਆਦਾ ਪੋਲਿੰਗ ਸੈਂਟਰ ਸੀ ਉੱਥੇ ਬਹੁਤ ਜਿਹੜੀ ਮਾਤਰਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਉਹ ਘਟਾ ਦਿੱਤੇ ਗਏ। ਅਤੇ ਇੱਕ ਥਾਂ ਦੇ ਉੱਤੇ ਤੇ ਵੀ ਰਿਪੋਰਟ ਸੀ ਵੀ 6 ਲੱਖ ਲੋਕਾਂ ਦੇ ਲਈ ਸਿਰਫ ਮਹਿਜ ਇੱਕ ਪੋਲਿੰਗ ਬੂਥ ਹੀ ਜਿਹੜਾ ਉਹ ਬਚਿਆ ਸੀਗਾ। ਇਹ ਜਿਹੜੀ ਖਬਰ ਜਿਹੜੀ ਉਹ ਆ ਰਹੀ ਸੀਗੀ। ਸੋ ਇਹ ਵੀ ਇੱਕ ਟੈਨਸ਼ਨ ਵਾਲੀ ਜਿਹੜੀ ਇਹ ਫਿਕਰ ਵਾਲੀ ਗੱਲ ਹੈਗੀ ਆ। ਜੇ ਅੱਜ ਦੇ ਹਾਲਾਤਾਂ ਦੇ ਵਿੱਚ ਇਹ ਕੁਛ ਇਲੈਕਸ਼ਨ ਦੇ ਦੌਰਾਨ ਹੋ ਰਿਹਾ ਤੇ ਨਵੰਬਰ ਦੇ ਵਿੱਚ ਪਤਾ ਨਹੀਂ ਫਿਰ ਕਿੱਦਾਂ ਦੇ ਹਾਲਾਤ ਹੋਣਗੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਵੀ ਅੱਜ ਜਿਹੜੇ ਉੱਥੇ ਦੇ ਜਿੰਨੇ ਵੀ ਰੈਜ਼ੀਡੈਂਟਸ ਹੈਗੇ ਆ, ਵਸਿੰਦੇ ਆ, ਉਹਨਾਂ ਨੂੰ ਇਹ ਕਿਹਾ ਆ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਆ ਅਤੇ ਨਾਲ ਦੀ ਨਾਲ ਹੌਸਪੀਟਲਾਈਜੇਸ਼ਨ ਦੀ ਵਿੱਚ ਵਾਧਾ ਹੋ ਰਿਹਾ ਹੈ। ਸੋ ਉਹਨੂੰ ਦੇਖਦੇ ਹੋਏ ਆਪਣੇ ਆਪਣੇ ਜਿੱਦਾਂ ਘਰਾਂ ਦੇ ਵਿੱਚ ਰਹੋ, ਬਿਨਾਂ ਕਿਸੇ ਜ਼ਰੂਰੀ ਕੰਮ 'ਤੇ ਬਾਹਰ ਨਾ ਜਾਓ। 5000 ਤੋਂ ਵੱਧ ਕੇਸਿਸ ਜਿਹੜੇ ਆ ਪਿਛਲੇ 24 ਘੰਟਿਆਂ ਦੇ ਵਿੱਚ ਟੈਕਸਸ ਦੇ ਵਿੱਚ ਕੋਵਿਡ-19 ਦੇ ਨਾਲ ਜਿਹੜੇ ਇਨਫੈਕਟਡ ਲੋਕ ਆ ਉਹ ਰਿਪੋਰਟ ਹੋਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਬੇਰੀਏ ਤੋਂ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ UPS ਦੇ ਵੱਖ-ਵੱਖ ਹਬਸ ਦੇ ਉੱਤੇ ਉਹਨਾਂ ਦੇ ਕਈ ਜਿਹੜੇ EMPLOYEE ਆ ਉਹ ਕੋਵਿਡ-19 ਪੋਜ਼ੀਟਿਵ ਜਿਹੜੇ ਪਾਏ ਗਏ ਨੇ ਬੇ ਏਰੀਏ ਦੇ ਵਿੱਚ। ਜਿਹੜੇ UPS ਨੇ ਜਿਹੜਾ ਉਹ ਦੱਸਿਆ ਆ ਵੀ ਇਹਨਾਂ ਦੇ ਕੁਛ EMPLOYEE ਜਿਹੜੇ ਇੱਦਾਂ ਪੋਜ਼ੀਟਿਵ ਪਾਏ ਗਏ ਨੇ। ਸੈਨ ਫਰਾਂਸਿਸਕੋ ਦੇ ਵਿੱਚ ਵੀ ਆ। ਸੋ ਬੇ ਏਰੀਏ ਦੇ ਵਿੱਚ ਦੇਖਿਆ ਗਿਆ, ਕਹਿੰਦੇ 4 ਜਾਂ 5 EMPLOYEE ਓਕਲੈਂਡ ਹੇਵਰਡ ਫੈਸਿਲਿਟੀ ਦੇ ਵਿੱਚ ਜਿਹੜੇ ਉਹ ਪਾਏ ਗਏ ਨੇ। ਟ੍ਰੀਮਸਟਰਸ ਲੋਕਲ 2785 ਜਿਹੜੀ ਯੂਨੀਅਨ ਹੈਗੀ ਜਿਹੜੀ ਰਿਪਰੈਜ਼ੈਂਟ ਕਰਦੀ ਆ ਪੈਨਿਨਸੂਲਾ ਨੂੰ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ 3 ਜਿਹੜੇ ਉਹ ਸੈਨ ਫਰਾਂਸਿਸਕੋ ਦੇ ਵਿੱਚ ਆਏ ਨੇ। ਉੱਧਰ ਇਸ ਚੀਜ਼ ਦੇ ਚੱਲਦਿਆਂ ਜਿਹੜੀਆਂ ਸ਼ਿਪਿੰਗ ਡਿਲੇਜ਼ ਵੀ ਜਿਹੜੇ ਆ ਲੋਕਾਂ ਨੂੰ ਉਸ ਦਾ ਝੱਲਣਾ ਪੈ ਰਿਹਾ ਆ ਵੀ ਕਿਉਂਕਿ ਕਈ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਦੇ EMPLOYEES ਨੂੰ ਕਰੋਨਾ ਵਾਇਰਸ ਹੋ ਰਿਹਾ, ਜਿਸ ਕਰਕੇ ਕਈਆਂ ਨੂੰ ਉਸ ਦੇ ਕਰਕੇ ਕੁਆਰੰਟੀਨ ਵੀ ਜਿਹੜਾ ਉਹ ਕਰਨਾ ਪੈ ਰਿਹਾ ਹੁੰਦਾ ਆ। ਸੋ ਕਈ EMPLOYEE ਜਿਹੜੇ ਉੱਥੇ ਪੋਜ਼ੀਟਿਵ ਆਏ ਨੇ। ਇਹ ਦੇਖੋ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਕਰੋਨਾ ਵਾਇਰਸ ਚੱਲ ਰਿਹਾ ਫਿਰ ਵੀ ਜਿਹੜੇ ਕੰਮਾਂ ਕਾਰਾਂ ਦੇ ਉੱਤੇ ਲਗਾਤਾਰ ਜਾ ਰਹੇ ਆ। ਜਿਹੜੇ ਬਹੁਤ ਸਾਰੇ ਲੋਕ ਜਿਨ੍ਹਾਂ 'ਚ ਬਹੁਤਾਤ ਅਮੈਰੀਕਨਜ਼ ਹੈਗੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਮਾਨ ਜਿਹੜਾ ਔਨਲਾਈਨ ਮੰਗਾਇਆ ਅਤੇ ਇੱਦਾਂ ਹੀ UPS USPS DHL ਹੋਰ ਜਿਹੜੀਆਂ ਵੱਖ-ਵੱਖ ਕੰਪਨੀਆਂ FedEx ਵਾਲੇ ਆ ਉਹਨਾਂ ਲੋਕਾਂ ਨੇ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਆ। ਸੋ ਉਹਨਾਂ ਤੱਕ ਵੀ ਜਿਹੜੀ ਇਹ ਮਾਰ ਪੈ ਰਹੀ ਆ। ਜੀ, ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਵਿੱਚ 3 ਲੋਕਾਂ ਦੀ ਜਿਹੜੀ ਮੌਤ ਹੋਈ ਆ ਕਰੋਨਾ ਵਾਇਰਸ ਦੇ ਨਾਲ। 187 ਦੇ ਕਰੀਬ ਜਿਹੜੇ ਨਵੇਂ ਕੇਸ ਉੱਥੇ ਆਏ ਆ। ਪਰ ਨਾਲ ਦੀ ਨਾਲ ਜਿਹੜੀ ਸਿਟੀ ਆ ਉਹ ਕਾਫੀ ਹੁਣ ਸਖਤ ਹੋਈ ਆ। ਸਿਟੀ ਆਫ ਫ੍ਰਿਜ਼ਨੋ ਨੇ ਕਾਫੀ ਜ਼ਿਆਦਾ ਜਿਹੜੀਆਂ ਸਾਈਟੇਸ਼ਨਸ ਆ ਉਹ ਬਿਜ਼ਨੈਸਿਸ ਨੂੰ ਦਿੱਤੀਆਂ ਜਿਹੜੇ ਕਿ ਸੇਫਟੀ ਆਰਡਰਸ ਨੂੰ ਵਾਇਲੇਟ ਕਰ ਰਹੇ ਹੈਗੇ ਆ। ਜਿਨ੍ਹਾਂ ਦੇ ਵਿੱਚ ਵੱਡੇ ਸਟੋਰ ਵੀ ਆ, 2 ਵਾਲਮਾਰਟ ਆ, ਇੱਕ ਵਿੰਕੋ ਦਾ ਸਟੋਰ ਆ, ਕਲਾਸਨ ਮੋਟਰ ਪਾਰਟਸ ਆ, ਬੋਵੀ ਸਲਾਜ਼ਾਰ ਟਾਵਰ ਡਿਸਟ੍ਰਿਕਟ ਦੇ ਵਿੱਚ ਡੌਗ ਹਾਊਸ ਗ੍ਰਿਲ। ਸੋ ਕਿਸੇ ਨੂੰ $500 ਦਾ, ਕਿਸੇ ਨੂੰ $1000 ਦਾ ਜਿਹੜਾ ਫਾਈਨ ਆ ਸਿਟੀ ਆਫ ਫ੍ਰਿਜ਼ਨੋ ਵੱਲੋਂ ਦਿੱਤਾ ਗਿਆ ਹੈ। ਜੀ, ਵੱਡੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ DMV ਦੇ ਨਾਲ ਜੁੜੀ ਹੋਈ। DMV ਨੇ ਹੁਣੇ ਜਿਹੜਾ ਕੁਝ ਸਮਾਂ ਪਹਿਲਾਂ ਦੱਸਿਆ ਆ ਵੀ ਆਉਂਦੇ ਸ਼ੁੱਕਰਵਾਰ ਤੋਂ ਬਿਹਾਈਂਡ ਦਾ ਵੀਲ ਡਰਾਈਵਿੰਗ ਟੈਸਟ ਆ ਉਹਨਾਂ ਨੂੰ ਮੁੜ ਚਾਲੂ ਜਿਹੜੇ ਉਹ ਕਰਨ ਜਾ ਰਹੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਕਹਿੰਦੇ ਵੀ ਉਹ ਰਿਜ਼ਿਊਮ ਕਰਨਗੇ ਬਿਹਾਈਂਡ ਦਾ ਵੀਲ ਡਰਾਈਵਿੰਗ ਟੈਸਟ ਫਰਾਈਡੇ ਨੂੰ। ਕਹਿੰਦੇ ਜਿਨ੍ਹਾਂ ਲੋਕਾਂ ਦੀਆਂ ਪਹਿਲਾਂ ਅਪੁਆਇੰਟਮੈਂਟਸ ਬਣੀਆਂ ਹੋਈਆਂ ਸੀ ਜਿਹੜੇ ਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹੈਗੇ ਆ, ਉਹਨਾਂ ਦੀਆਂ ਅਪੁਆਇੰਟਮੈਂਟਸ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਆ ਉਹ ਦਿੱਤੀ ਜਾਊਗੀ ਜਿਨ੍ਹਾਂ ਦੀਆਂ ਆਟੋਮੈਟਿਕਲੀ ਕੈਂਸਲ ਹੋ ਗਈਆਂ ਸੀ ਸ਼ਟਡਾਊਨ ਦੇ ਜਿਹੜੇ ਉਹ ਕਰਕੇ। ਅਤੇ ਜਿਹੜੇ DMV ਦੇ ਡਾਇਰੈਕਟਰ ਸਟੀਵ ਗਾਰਡਨ ਉਹਨਾਂ ਨੇ ਅੱਜ ਪ੍ਰੈਸ ਰਿਲੀਜ਼ ਦੇ ਵਿੱਚ ਆਖਿਆ ਆ ਵੀ ਸਾਰਿਆਂ ਨੂੰ ਅਸੀਂ ਸਬਰ ਕਰਨ ਦੇ ਲਈ ਜਿਹੜਾ ਉਹ ਬੇਨਤੀ ਕਰਦੇ ਹਾਂ। ਕਹਿੰਦੇ ਵੀ ਅਸੀਂ ਤਾਂ ਜੋ ਪਹਿਲਾਂ ਜਿਹੜਾ ਬੈਕਲੌਗ ਹੈਗਾ ਆ ਬਿਹਾਈਂਡ ਦਾ ਵੀਲ ਟੈਸਟ ਅਪੁਆਇੰਟਮੈਂਟਸ ਦਾ ਉਸ ਨੂੰ ਜਿਹੜਾ ਉਹ ਪੂਰਾ ਠੀਕ ਕਰ ਸਕੀਏ ਅਤੇ ਫਿਰ ਨਵੀਆਂ ਜਿਹੜੀਆਂ ਆਪਾਂ ਅਪੁਆਇੰਟਮੈਂਟਸ ਆ ਉਹ ਬਣਾਵਾਂਗੇ। ਕਹਿੰਦੇ ਵੀ ਨਵੀਆਂ ਅਪੁਆਇੰਟਮੈਂਟ ਕਹਿੰਦੇ ਲੱਗਦਾ ਨਹੀਂ ਵੀ ਸਮਰ ਦੇ ਅਖੀਰ ਤੱਕ ਜਿਹੜੀਆਂ ਕਿਸੇ ਹੋਰ ਨੂੰ ਨਵੀਆਂ ਜਿਹੜੀਆਂ ਉਹ ਮਿਲਣਗੀਆਂ। ਹੁਣ ਨਵੇਂ ਜਿਹੜੇ ਪ੍ਰੋਟੋਕਾਲ ਉਹਨਾਂ ਨੇ ਬਿਹਾਈਂਡ ਦਾ ਵੀਲ ਚੇਂਜਿਸ ਦੇ ਵਿੱਚ ਦੱਸੇ ਆ ਵੀ ਜਿਹੜਾ ਡਰਾਈਵਿੰਗ ਐਪਲੀਕੈਂਟ ਆ ਉਹਨੇ ਫੇਸ ਮਾਸਕ ਜਿਹੜਾ ਆ ਉਹ ਪਾਇਆ ਹੋਣਾ ਚਾਹੀਦਾ ਆ। ਜਿਹੜੀਆਂ ਦੋਨੋਂ ਸਾਈਡ ਦੀਆਂ ਵਿੰਡੋਜ਼ ਆ ਉਹ ਡਿਊਰਿੰਗ ਦਾ ਟੈਸਟ ਜਿਹੜੀ ਆ ਉਹ ਲੋਵਰਡ ਹੋਣੀਆਂ ਚਾਹੀਦੀਆਂ ਤਾਂ ਜੋ ਏਅਰ ਸਰਕੂਲੇਸ਼ਨ ਜਿਹੜੀ ਆ ਉਹ ਹੋਵੇ। DMV ਐਗਜ਼ਾਮੀਨਰ ਕਹਿੰਦੇ ਆ ਪੈਸੰਜਰ ਸੀਟ ਦੇ ਉੱਤੇ ਪਲਾਸਟਿਕ ਕਵਰਿੰਗ ਜਿਹੜੀ ਆ ਉਹ ਪਾਊਗਾ ਅਤੇ ਟੈਸਟ ਰਾਊਟ ਜਿਹੜਾ ਆ ਉਹ ਪਹਿਲਾਂ ਦੇ ਮੁਕਾਬਲੇ ਕਹਿੰਦੇ ਆ ਉਹ ਛੋਟਾ
ਹੋਊਗਾ। ਸੋ ਇਹਦੇ ਨਾਲ ਕਈਆਂ ਨੂੰ ਫਾਇਦਾ ਵੀ ਜਿਹੜਾ ਆ ਇਹ ਇਸ ਚੀਜ਼ ਦੇ ਵਿੱਚ ਹੋ ਸਕਦਾ ਆ, ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਡਰ ਹੋਊਗਾ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਧਿਆਨ ਜਿਹੜਾ ਉਹ ਰੱਖਣਗੇ। ਲਾਸ ਐਂਜਲਸ, ਔਰੇਂਜ, ਰਿਵਰਸਾਈਡ, ਸੈਨ ਬਰਨਾਰਡੀਨੋ, ਸੈਨ ਡਿਏਗੋ ਦੇ ਵਿੱਚ ਜਿਹੜੇ ਐਪਲੀਕੈਂਟਸ ਆ ਉਹਨਾਂ ਦਾ ਕਹਿੰਦੇ ਆ ਵੀ ਪਹਿਲਾਂ ਉਹ ਟੈਂਪਰੇਚਰ ਵੀ ਚੈੱਕ ਕਰਨਗੇ। ਆਉਂਦੇ ਸ਼ੁੱਕਰਵਾਰ ਤੋਂ DMV ਦੇ ਦੁਆਰਾ ਜਿਹੜਾ ਬਿਹਾਈਂਡ ਦਾ ਵੀਲ ਟੈਸਟ ਅਪਾਇੰਟਮੈਂਟਸ ਆ ਉਹਨਾਂ ਨੂੰ ਮੁੜ ਚਾਲੂ ਜਿਹੜਾ ਉਹ ਕੀਤਾ ਜਾ ਰਿਹਾ ਆ। ਪਰ ਬਿਹਾਈਂਡ ਦਾ ਵੀਲ ਟੈਸਟ ਲੈਣ ਮੌਕੇ ਥੋੜ੍ਹੇ ਚੇਂਜਸ ਜਿਹੜੇ ਹੋਣਗੇ। ਹੋ ਸਕਦਾ ਵੀ ਜਿੰਨੀ ਮਾਤਰਾ ਦੇ ਵਿੱਚ ਪਹਿਲੋਂ ਇੱਕ ਦਿਨ ਦੇ ਵਿੱਚ ਟੈਸਟਿੰਗ ਕਰਦੇ ਸੀਗੇ ਬਿਹਾਈਂਡ ਦਾ ਵੀਲ, ਉਹਦੇ ਨਾਲੋਂ ਜਿਹੜੀ ਉਹ ਘੱਟ ਹੋਵੇ, ਕਿਉਂਕਿ ਸੇਫਟੀ ਪ੍ਰੋਟੋਕੋਲਸ ਜਿਹੜੇ ਆ ਉਹ ਹੋਰ ਜ਼ਿਆਦਾ ਇਸ ਦੇ ਵਿੱਚ ਜਿਹੜੇ ਉਹ ਵਧਣਗੇ। ਤੁਹਾਨੂੰ ਸਵਾਲ ਵੀ ਪੁੱਛਣਗੇ ਵੀ ਤੁਸੀਂ ਇੱਧਰ ਤਾਂ ਨਹੀਂ ਗਏ, ਉੱਧਰ ਤਾਂ ਨਹੀਂ ਗਏ, ਕਿਸੇ ਦੇ ਸੰਪਰਕ ਦੇ ਵਿੱਚ ਤਾਂ ਨਹੀਂ ਅਜਿਹੇ ਸੀਗੇ। ਸੋ ਖੁਦ ਵੀ ਜਿਹੜੇ ਲੋਕ ਬਿਮਾਰ ਨੇ ਉਹ ਤਾਂ ਜਾਇਓ ਹੀ ਨਾ। ਸੋ ਜਿਹੜੇ ਠੀਕ ਹੈਗੇ ਨੇ ਉਹਨਾਂ ਨੂੰ ਜਿਹੜਾ ਉਹ ਫਿਰ ਆਉਣ ਦਿੱਤਾ ਜਾਊਗਾ। ਚਿੱਠੀਆਂ ਦੇ ਲਈ ਜਿਹੜਾ ਇੰਤਜ਼ਾਰ ਜਿਹੜਾ ਹੁਣ ਤੁਹਾਨੂੰ ਕਿਤੇ ਨਾ ਕਿਤੇ ਇਹਨਾਂ ਦਾ ਉਹ ਕਰਨਾ ਪਵੇਗਾ। ਜੇ ਤੁਹਾਡਾ ਆਨਲਾਈਨ ਅਕਾਊਂਟ ਹੈਗਾ, ਜੇ ਉੱਤੇ ਚੈੱਕ ਕਰ ਸਕਦੇ ਹੋ ਤਾਂ ਉੱਤੇ ਵੀ ਤੁਸੀਂ ਚੈੱਕ ਕਰ ਲਿਓ ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਵੀ ਬਹੁਤ ਜ਼ਿਆਦਾ ਸ਼ੂਟਿੰਗ ਮਈ ਮਹੀਨੇ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਹੋਈਆਂ ਹੈਗੀਆਂ। ਇੱਕ ਮਹੀਨੇ ਦੇ ਵਿੱਚ ਲਗਭਗ ਕਹਿੰਦੇ ਵੀ 30 ਲੋਕ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। ਸੋ ਮੈਜੋਰਟੀ ਦੇ ਵਿੱਚ 17 ਦੇ ਕਰੀਬ ਕਹਿੰਦੇ ਜਿਹੜੀਆਂ ਸ਼ੂਟਿੰਗਸ ਆ ਉਹ ਉਹਨਾਂ ਦੇ ਗੈਂਗ ਰਿਲੇਟਡ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਜਿਹੜੇ ਇਨਵੋਲਵ ਹੈਗੇ 13 ਸਾਲਾਂ ਤੋਂ ਘੱਟ ਉਮਰ ਦੇ। ਸੋ ਸੈਕਰਾਮੈਂਟੋ ਦੀ ਪੁਲਿਸ ਕਹਿ ਰਹੀ ਆ ਵੀ ਜਿਹੜਾ ਸ਼ੂਟਿੰਗ ਵਾਲਾ ਦੇਖਿਆ ਜਾਵੇ ਜਾਂ ਕ੍ਰਾਈਮ ਦੇਖਿਆ ਜਾਵੇ, ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਸਰਜੈਂਟ ਟੈਸ ਵੱਲੋਂ ਇਹ ਦੱਸਿਆ ਗਿਆ ਆ ਵੀ ਜਿਹੜੇ ਗੈਂਗ ਰਿਲੇਟਡ ਐਕਟੀਵਿਟੀ ਆ ਉਹ ਬਹੁਤ ਜ਼ਿਆਦਾ ਸੈਕਰਾਮੈਂਟੋ 'ਚ ਵਧੀ ਹੈਗੀ ਆ ਜੀ। ਅਗਲੀ ਗੱਲ ਕਰ ਜਾਈਏ ਨੈਸ਼ਨਲ ਪਾਰਕਸ ਦੇ ਵਿੱਚ। ਜਿਹੜਾ ਯੋਸੇਮਿਟੀ ਨੈਸ਼ਨਲ ਪਾਰਕ ਆ ਕੈਲੀਫੋਰਨੀਆ ਦਾ ਸਭ ਤੋਂ ਵੱਧ ਜਿਹੜਾ ਨੈਸ਼ਨਲ ਪਾਰਕ ਜਿਹੜੇ ਲੋਕ ਵਿਜ਼ਿਟ ਕਰਦੇ ਆ, ਉੱਥੇ ਉਹਨਾਂ ਨੇ ਜਿਹੜੀਆਂ ਕੈਂਪ ਗਰਾਊਂਡਸ ਆ ਉਹਨਾਂ ਨੂੰ ਮੁੜ ਜਿਹੜਾ ਉਹ ਬੰਦ ਕਰ ਦਿੱਤਾ ਆ ਵਾਇਰਸ ਦੇ ਡਰ ਦੇ ਕਰਕੇ ਆ, ਕੋਵਿਡ-19 ਦੇ। ਉਹਨਾਂ ਨੇ ਕਹਿੰਦੇ ਵੀ ਜੁਲਾਈ ਤੱਕ ਜਿਹੜਾ ਆ ਪੂਰਾ ਮਹੀਨਾ ਜੁਲਾਈ ਦਾ ਆ, ਉੱਥੇ ਜਿਹੜੀਆਂ ਕੈਂਪ ਗਰਾਊਂਡਸ ਆ ਉਹਨਾਂ ਨੂੰ ਰੀਓਪਨਿੰਗ ਨੂੰ ਹੋਲਡ ਜਿਹੜਾ ਉਹ ਕਰ ਦਿੱਤਾ ਆ। 2 ਹਫ਼ਤੇ ਪਹਿਲਾਂ ਹੀ ਜਿਹੜਾ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਰੀਓਪਨਿੰਗ ਜਿਹੜੀ ਉਹ ਕਰਨ ਜਾ ਰਹੇ ਹਾਂ, ਪਰ ਹੁਣ ਕੈਂਪ ਗਰਾਊਂਡਸ ਜਿਹੜੀਆਂ ਆ ਉਹ ਮੁੜ ਓਪਨ ਜਿਹੜੀਆਂ ਉਹ ਨਹੀਂ ਹੋਣਗੀਆਂ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕ ਅਜੇ ਵੀ ਉੱਥੇ ਵਿਜ਼ਿਟ ਕਰ ਰਹੇ ਆ। ਕਹਿੰਦੇ ਵੀ ਮੇਕ ਸ਼ੋਰ ਕਰੋ ਵੀ ਜਦੋਂ ਵੀ ਤੁਸੀਂ ਉੱਥੇ ਇਹ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਜਾਂ ਹੋਰ ਕਿਸੇ ਵੀ ਨੈਸ਼ਨਲ ਪਾਰਕ ਦੇ ਵਿੱਚ ਜਾਣਾ ਆ, ਪਹਿਲਾਂ ਉਹਨਾਂ ਦੀ ਵੈਬਸਾਈਟ ਜਿਹੜੀ ਉਹ ਚੈੱਕ ਕਰੋ। ਤੁਹਾਨੂੰ ਐਂਟਰੈਂਸ ਜਿਹੜੀ ਰਿਜ਼ਰਵੇਸ਼ਨ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਉਹ ਕਰਵਾਉਣੀ ਪੈਂਦੀ ਆ। ਯੋਸੇਮਿਟੀ ਦੇ ਵਿੱਚ 2019 ਸੰਨ ਦੇ ਵਿੱਚ 4.6 ਮਿਲੀਅਨ ਵਿਜ਼ਿਟਰਸ ਆ ਉਹਨਾਂ ਨੇ ਵਿਜ਼ਿਟ ਕੀਤਾ ਸੀਗਾ। ਅਗਲੀ ਖਬਰ ਜਿਹੜੀ ਆ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਵੀ ਇੱਕ ਪੋਸਟ ਆਫਿਸ ਦੇ 2 EMPLOYEE ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਜਿਹੜੇ ਕਹਿੰਦੇ ਵੀ 3200 ਲਾਰਸਨ ਲੇਨ ਈਸਟ ਆਫ ਹਾਈਵੇ 99 ਤੇ ਨਾਰਥ ਆਫ ਪਲਾਨਸ ਰੋਡ ਆ, ਇੱਥੇ ਜਿਹੜੇ ਇਸ ਪੋਸਟ ਆਫਿਸ ਤੋਂ 2 EMPLOYEE ਕੰਮ ਕਰਦੇ ਸੀ ਜਿਨ੍ਹਾਂ ਤੋਂ ਕਰੋਨਾ ਵਾਇਰਸ ਪੋਜ਼ਿਟਿਵ ਨਿਕਲਿਆ ਹੈਗਾ ਆ ਜੀ। ਇੱਕ ਜਿਹੜੀ ਹਰਜੋਤ ਸਿੰਘ ਜੀ ਸਟੈਨਿਸਲੌਸ ਕਾਉਂਟੀ ਦੇ ਬੰਦੇ ਦੀ ਅੱਜ ਪੂਰੀ ਵਾਹ ਜਿਹੜੀ ਉਹ ਇਸ ਟਾਈਮ ਹੋ ਰਹੀ ਆ। ਉਸ ਨੇ ਇੱਕ ਸੜਦੇ ਟਰੱਕ ਦੇ ਵਿੱਚੋਂ ਇੱਕ ਜਿਹੜਾ ਉਹਦਾ ਡਰਾਈਵਰ ਸੀਗਾ ਉਸ ਨੂੰ ਜਿਹੜਾ ਆ ਉਹ ਬਚਾ ਕੇ ਇੱਕ ਟਰੂਪਰ ਦੀ ਸਹਾਇਤਾ ਦੇ ਨਾਲ ਜਿਹੜਾ ਉਸ ਨੂੰ ਕੱਢਿਆ ਹੈਗਾ ਆ। ਸੋ ਇਹ ਬਹੁਤ ਚੰਗੀ ਜਿਹੜੀ ਇਸ ਟਾਈਮ ਖਬਰ ਆ ਰਹੀ ਹੈ ਵੀ ਗੁੱਡ ਸਮਾਰਟਨ ਨੇ ਇਸ ਤਰੀਕੇ ਦੇ ਨਾਲ ਇੱਕ ਬੰਦੇ ਦੀ ਜਿਹੜੀ ਉਹ ਜਾਨ ਬਚਾਈ ਹੈਗੀ ਆ। ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਅਤੇ ਖਾਸ ਕਰਕੇ ਅਮਰੀਕਾ ਦੇ ਵਿੱਚ ਹਾਹਾਕਾਰ ਮਚੀ ਹੋਈ ਆ। ਲੋਕੀ ਜਿਹੜੇ ਡਿਵਾਈਡਡ ਨੇ, ਪਰ ਅਜਿਹੇ ਚੰਗੇ ਲੋਕਾਂ ਦੀ ਹਰ ਇੱਕ ਨੂੰ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਇੱਕ ਦੂਜੇ ਦੀ ਜਿਹੜੇ ਆਪਾਂ ਸਹਾਰਾ ਬਣੀਏ। ਜੀ ਬਿਲਕੁਲ। ਸਾਡਾ ਜਿਹੜਾ ਸਮਾਂ ਵੀ ਸਮਾਪਤ ਆ ਜੀ ਬਿਲਕੁਲ। ਉਸ ਤੋਂ ਪਹਿਲਾਂ ਦੱਸ ਦਈਏ ਵੀ ਸਟਾਕ ਮਾਰਕੀਟ ਦੇ ਵਿੱਚ ਅੱਜ ਜਿਹੜੀ ਉਹ ਹਲਚਲ ਪੋਜ਼ਿਟਿਵ ਵੱਲ ਨੂੰ ਜਿਹੜੀ ਉਹ ਰਹੀ। 131 ਪੁਆਇੰਟ ਮਾਰਕੀਟ ਡਾਊ ਜੋਨਸ 0.5% ਜਿਹੜਾ ਉਹ ਉੱਤੇ ਗਿਆ। 26,156 ਦੇ ਉੱਤੇ ਮਾਰਕੀਟ ਉੱਥੇ ਕਲੋਜ਼ ਹੋਈ ਹੈ। ਨੈਸਡੈਕ ਦੇ ਵਿੱਚ 0.5% ਜਿਹੜਾ ਉੱਤੇ ਗਿਆ। 74 ਪੁਆਇੰਟ ਦਾ ਵਾਧਾ ਹੋਇਆ। 10,131 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 13 ਪੁਆਇੰਟਾਂ ਦਾ ਵਾਧਾ ਹੋਇਆ। 3131 ਦੇ ਉੱਤੇ ਜਿਹੜੀ ਉਹ ਮਾਰਕੀਟ ਕਲੋਜ਼ ਹੋਈ। ਐਪਲ ਦਾ ਸ਼ੇਅਰ ਅੱਜ ਇੱਕ ਵਾਰੀ ਫੇਰ ਕਾਫੀ ਜ਼ਿਆਦਾ ਜਿਹੜਾ ਵਧਿਆ।
ਇਸ ਟਾਈਮ $366 ਦੇ ਉੱਤੇ ਜਿਹੜਾ ਉਸ ਦਾ ਪ੍ਰਾਈਸ ਹੋ ਚੁੱਕਾ ਹੋਇਆ ਸੋ ਹੈ। $1 ਦੀ ਕੀਮਤ ਜਿਹੜੀ ਆ ਉਹ 75 ਰੁਪਏ 64 ਪੈਸੇ ਰਹੀ ਹੈਗੀ ਆ ਜੀ ਜੀ। ਸੋ ਇੱਥੇ ਹੀ ਜਿਹੜਾ ਆਪਾਂ ਜੀ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਂਦੇ ਆ ਵੀ ਸਾਡੇ ਜਿਹੜੇ ਪ੍ਰੋਗਰਾਮ ਆ ਹੁਣ YouTube ਤੇ ਜਿਹੜੇ ਦੇਖ ਰਹੇ ਆ ਉਹ ਆਊਗੇ ਰੈਗੂਲਰ, ਤਾਂ ਜਿਹੜੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ ਚਾਹੇ ਉਹ AM ਆ FM ਆ ਉਹਨਾਂ ਤੋਂ ਚੱਲਣਗੇ, ਪਰ ਜਿਹੜਾ ਲਾਈਵ ਪ੍ਰੋਗਰਾਮ ਉਹ YouTube ਤੇ ਜਿਹੜਾ ਚੱਲਣਗੇ। ਆਨਲਾਈਨ ਸੋਸ਼ਲ ਮੀਡੀਆ ਵਾਲਾ ਆ ਸਾਡੀ ਟਰਾਈ ਹੈਗੀ ਆ ਵੀ ਇੱਕੋ ਥਾਂ ਦੇ ਉੱਤੇ ਜਿਹੜਾ ਸਾਰਿਆਂ ਨੂੰ ਇਕੱਠਾ ਜਿਹੜਾ ਉਹ ਰੱਖਿਆ ਜਾਵੇ। ਸੋ YouTube ਇੱਕ ਬੈਟਰ ਪਲੇਟਫਾਰਮ ਜਿਹੜਾ ਹੈਗਾ ਜਿੱਥੇ ਬਾਅਦ ਦੇ ਵਿੱਚ ਸਰਚ ਕਰਨਾ ਵੀ ਬਹੁਤ ਆਸਾਨ ਰਹਿੰਦਾ ਆ। ਸੋ ਜਿੰਨੇ ਵੀ ਸਾਨੂੰ YouTube Facebook ਦੇ ਉੱਤੇ ਇਸ ਟਾਈਮ ਦੇਖ ਰਹੇ ਹੋ, ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ ਉਸ ਦੇ ਉੱਤੇ ਅਸੀਂ ਜਿਹੜਾ ਸਬਸਕ੍ਰਿਪਸ਼ਨ ਦਾ ਲਿੰਕ ਜਿਹੜਾ ਉਹ ਪਾਇਆ ਹੋਇਆ ਆ YouTube ਦੇ ਚੈਨਲ ਦਾ, ਉਸ ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਤਾਂ ਜੋ ਆਉਂਦੇ ਹਫਤੇ ਤੋਂ ਜਦੋਂ ਸਿਰਫ ਆਪਾਂ YouTube ਦੇ ਉੱਤੇ ਕਰ ਰਹੇ ਹੋਈਏ ਤਾਂ ਜੋ ਤੁਹਾਨੂੰ ਜਿਹੜਾ ਫਿਰ ਉਹ ਪਤਾ ਲੱਗ ਜਾਵੇ ਕਿ ਕਿਸ ਟਾਈਮ ਦੇ ਉੱਤੇ ਲਾਈਵ ਆ ਰਿਹਾ ਆ ਤੇ ਤੁਸੀਂ ਨਾਲ ਦੇ ਨਾਲ ਫਿਰ ਤੁਸੀਂ ਉੱਥੇ ਦੇਖ ਸਕਦੇ ਹੋ, ਕਿਉਂਕਿ ਜਿਹਦੇ ਕੋਲ ਵੀ ਸਮਾਰਟਫੋਨ ਆ ਜਾਂ ਕੰਪਿਊਟਰ ਆ ਹਰ ਇੱਕ ਜਿਹੜਾ YouTube ਆ ਉਹ ਦੇਖਦਾ ਹੀ ਦੇਖਦਾ ਆ, ਉਹ ਉੱਥੇ ਤੱਕ ਜਿਹੜੀ ਹਰ ਇੱਕ ਦੀ ਪਹੁੰਚ ਜਿਹੜੀ ਉਹ ਹੈਗੀ ਹੋਈ ਆ। ਉਹਦਾ ਮੇਨ ਰੀਜ਼ਨ ਸਾਡਾ ਰਾਜਕਨਵੀਰ ਸਿੰਘ ਜੀ ਇਹੀ ਆ ਵੀ ਬਾਅਦ ਦੇ ਵਿੱਚ ਸਾਨੂੰ ਕਾਲਾਂ ਬਹੁਤ ਆਉਂਦੀਆਂ ਵੀ ਤੁਸੀਂ ਸਾਨੂੰ ਆਹ ਦੱਸਿਆ ਸੀ ਸਟਿਮੂਲਸ ਚੈੱਕ ਦਾ ਜਾਂ PPP ਲੋਨ ਦਾ ਜਾਂ ਇਮੀਗ੍ਰੇਸ਼ਨ ਦਾ, ਵੀ ਕਿੱਥੇ ਵੈਬਸਾਈਟ ਆ ਕੀ ਫਿਰ ਲੱਭਦਾ ਨਹੀਂ ਹੈ, ਉੱਥੋਂ YouTube ਤੋਂ ਲੱਭਣੀਆਂ ਬੜੀ ਈਜ਼ੀ ਹੈਗੀ, ਆਪਾਂ ਦੱਸ ਸਕਦੇ ਹਾਂ ਇੰਨੀ ਡੇਟ ਦਾ ਆਹ ਪ੍ਰੋਗਰਾਮ ਚੈੱਕ ਕਰ ਲਓ। ਜੀ ਬਿਲਕੁਲ, ਬਹੁਤ ਆਸਾਨੀ ਦੇ ਨਾਲ ਜਿਹੜਾ ਉੱਥੇ ਉਹ ਸਰਚ ਹੋ ਜਾਂਦਾ ਹੈਗਾ। ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ